ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 15 ਨਵੰਬਰ 2018 2 ਮੱਘਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਮੇਨ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 2-3 ਦਿਨ ਪਹਿਲਾਂ ਅਸੀਂ ਇੱਕ BBC ਦੀ ਨਿਊਜ਼ ਸਟੋਰੀ ਜਿਹਦੇ ਤੇ ਉਹਨਾਂ ਨੇ ਬਹੁਤ ਰਿਸਰਚ ਕੀਤੀ ਸੀ, ਉਹਨਾਂ ਦੇ ਸੈਂਕੜਿਆਂ ਪੱਤਰਕਾਰ ਔਰ ਉਹਨਾਂ ਦੇ ਗਰਾਊਂਡ ਦੇ ਉੱਤੇ ਜਿਹੜੇ ਸਰਵੇਅਰ ਸੀ, ਉਹਨਾਂ ਨੇ ਹਜ਼ਾਰਾਂ ਟਵੀਟ ਅਕਾਊਂਟ, ਫੇਸਬੁੱਕ ਅਕਾਊਂਟ ਔਰ 1-to-1 ਇੰਟਰਵਿਊਜ਼ ਤੋਂ ਬਾਅਦ ਇਹ ਸਿੱਟਾ ਕੱਢਿਆ ਸੀ ਕਿ ਭਾਰਤ ਦੇ ਵਿੱਚ ਜਿੱਥੇ 200 ਮਿਲੀਅਨ ਤੋਂ ਜ਼ਿਆਦਾ 200 ਮਿਲੀਅਨ 20 ਕਰੋੜ ਹੈ ਜ਼ਿਆਦਾ ਫੇਸਬੁੱਕ ਯੂਜ਼ਰਸ ਨੇ ਜਾਂ ਵਟਸਐਪ ਗਰੁੱਪਸ ਦੇ ਨੇ, ਫੇਕ ਨਿਊਜ਼ ਝੂਠੀ ਖਬਰ ਜਿਹੜੀ ਹੈ ਇਹ ਹਿੰਦੂ ਰਾਸ਼ਟਰਵਾਦ ਦੇ ਨਾਲ ਜੁੜੀ ਹੋਈ ਹੈ ਔਰ ਇਸ ਨੂੰ ਭਾਵੇਂ ਉਹ ਸੀਨੀਅਰ ਉਮਰ ਦੇ ਹੋਣ, ਬਜ਼ੁਰਗ ਹੋਣ ਜਾਂ ਨੌਜਵਾਨ ਹੋਣ, ਉਹ ਉਹਨੂੰ ਫਰਦਰ ਸ਼ੇਅਰ ਕਰਨ ਦੇ ਵਿੱਚ ਹਿੰਦੂ ਪ੍ਰਾਈਡ ਸਮਝਦੇ ਨੇ, ਇੰਡੀਅਨ ਪ੍ਰਾਈਡ ਸਮਝਦੇ ਨੇ। ਔਰ ਉਸ ਦੇ ਨਾਲ ਹੀ ਉਹਨਾਂ ਨੇ ਭਾਰਤੀ ਮੀਡੀਆ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ ਸੀ ਕਿ ਭਾਰਤੀ ਮੀਡੀਆ ਪੂਰੀ ਤਰ੍ਹਾਂ ਹੀ ਮੋਦੀ ਮੀਡੀਆ ਬਣ ਚੁੱਕਾ ਹੈ। ਉਹਦੇ ਗੁਣਗਾਇਨ ਕਰਦਾ ਹੈ ਔਰ ਇਹ ਰਵੀਸ਼ ਕੁਮਾਰ ਨੇ ਉਸ ਇੰਟਰਵਿਊ 'ਚ ਵੀ ਕਿਹਾ BBC ਨੂੰ, ਔਰ ਉਹ ਪੂਰੀ ਤਰ੍ਹਾਂ ਗੋਦੀ ਮੀਡੀਆ। ਹੁਣ ਜ਼ਾਹਰ ਹੈ ਕਿ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਇਹ ਤਾਂ ਜਦੋਂ ਕੋਈ ਇਸ ਕਿਸਮ ਦੀ ਡੀਟੇਲ ਸਟੱਡੀ ਆਉਂਦੀ ਹੈ ਤਾਂ ਜਿਹੜੀਆਂ ਨੋਸ਼ਨਸ ਜਾਂ ਜਿਹੜੀਆਂ ਆਬਜ਼ਰਵੇਸ਼ਨਸ ਪਹਿਲਾਂ ਕਿਸੇ ਨੇ ਆਪਣੇ ਆਬਜ਼ਰਵੇਸ਼ਨ ਦੇ ਨਾਲ ਜਾਂ ਆਪਣੇ ਅੰਦਾਜ਼ੇ ਨਾਲ ਕੀਤੀਆਂ ਹੁੰਦੀਆਂ, ਉਹਨਾਂ ਦੇ ਉੱਤੇ ਮੋਹਰ ਲੱਗ ਜਾਂਦੀ ਹੈ। ਕੋਈ ਨਵੀਂ ਗੱਲ ਨਹੀਂ BBC ਨੇ ਕੀਤੀ, ਆਲਰੇਡੀ ਇਹ ਚੱਲਣ ਪਿਛਲੇ 4 ਸਾਲ ਤੋਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਉਸ ਤੋਂ ਪਹਿਲਾਂ ਧਾਰਮਿਕ ਦੁਨੀਆ 'ਚ ਸੀ ਕਿ ਗਣੇਸ਼ ਜੀ ਨੇ ਦੁੱਧ ਪੀ ਲਿਆ, ਫਲਾਣੀ ਥਾਂ ਤੇ ਮੂਰਤੀਆਂ ਨਿਕਲ ਆਈਆਂ, ਜ਼ਮੀਨ ਪੁੱਟੀ ਔਰ ਬਾਬਰੀ ਮਸਜਿਦ ਦੇ ਥੱਲੋਂ ਵੀ ਮੂਰਤੀਆਂ ਇਹਨਾਂ ਨੇ ਕੱਢ ਲਈਆਂ, ਆਰਕੀਓਲੋਜੀਕਲ ਡਿਪਾਰਟਮੈਂਟ ਨੇ ਵੀ ਉਹਦੇ ਤੇ ਸਹੀ ਲਾ ਦਿੱਤੀ ਔਰ ਇਹ ਜਿਹੜਾ ਚੱਲਣ ਤਾਂ ਚੱਲ ਰਿਹਾ ਲੰਬੇ ਵਕਤ ਦਾ। ਪਰ ਜਿਹੜੀਆਂ ਨਿਊਜ਼ ਏਜੰਸੀਜ਼ ਉਹਨਾਂ ਦੀਆਂ ਇਹ ਤਾਂ ਵਿਦਨ ਕੰਟਰੀ ਕੀ ਫੇਕ ਕ੍ਰੀਏਟ ਕਰਦੇ ਨੇ ਔਰ ਕੀ ਨਹੀਂ ਹੈ ਇਹ ਤਾਂ ਜ਼ਾਹਰ ਹੈ। ਪਰ ਜਦੋਂ ਤੁਹਾਡੀਆਂ ਨਿਊਜ਼ ਏਜੰਸੀਜ਼ ਜਿਨ੍ਹਾਂ ਦਾ ਤਾਲੁਕ ਬਾਹਰਲੇ ਮੁਲਕਾਂ ਦੀਆਂ ਖਬਰਾਂ ਦੇ ਨਾਲ ਹੈ, ਜਿੱਥੇ ਕਿ ਤੁਹਾਡੇ ਬਿਊਰੋ ਚੀਫ ਬੈਠੇ ਹੋਏ ਨੇ, ਪੂਰਾ ਤੁਹਾਡਾ ਤਾਣਾ ਬਾਣਾ ਹੈ ਔਰ ਉਹ ਖਬਰ ਜਿਹੜੀ ਕੋਈ ਵੀ ਉਸ ਨੂੰ ਇੰਟਰਨੈਸ਼ਨਲੀ ਵੀ ਮੋਨੀਟਰ ਕੀਤਾ ਜਾਂਦਾ ਹੈ, ਉਹਦੇ 'ਚ ਤੁਸੀਂ ਇਸ ਕਿਸਮ ਦੀ ਫੇਕ ਨਿਊਜ਼ ਲਿਆ ਕੇ ਵਾੜ ਦਿੰਦੇ ਹੋ ਤਾਂ ਫਿਰ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਇਹ ਚਾਣਕਿਆ ਪੁੱਤਰ ਜਿਹੜੇ ਨੇ ਅੱਜ ਕਿਸ ਹੱਦ ਤੱਕ ਡਿੱਗ ਚੁੱਕੇ ਨੇ। ਵੈਸੇ ਤਾਂ ਹੱਦ ਹੁੰਦੀ ਨਹੀਂ ਚਾਣਕਿਆ ਪੁੱਤਰਾਂ ਦੇ ਡਿੱਗਣ ਦੀ, ਪਰ ਇਹ ਪਤਾਲ 'ਚ ਵੜ ਗਏ ਨੇ। ਹੁਣ ਭਾਰਤ ਦੀਆਂ ਮੁੱਖ ਨਿਊਜ਼ ਏਜੰਸੀਜ਼ ਦੇ ਵਿੱਚ PTI, ਪ੍ਰੈਸ ਟਰਸਟ ਆਫ ਇੰਡੀਆ, ਬੜੀ ਪੁਰਾਣੀ ਨਿਊਜ਼ ਏਜੰਸੀ ਹੈ ਔਰ ਇਹ ਜਦੋਂ ਅਸੀਂ ਨਿਊਜ਼ ਏਜੰਸੀ, ਇੱਕ ਨਿਊਜ਼ ਪੇਪਰ ਵਾਲਿਆਂ ਦੇ ਆਪਣੇ ਨੁਮਾਇੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਰਸਪੋਂਡੈਂਟ ਕਹਿੰਦੇ ਨੇ ਜਾਂ ਬਿਊਰੋ ਚੀਫ ਹੁੰਦੇ ਨੇ, ਇਹ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਜਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਐਸੋਸੀਏਟਡ ਪ੍ਰੈਸ ਹੈ ਜਾਂ ਰਾਈਟਰ ਹੈ, ਇਹ ਜਿਹੜੀਆਂ ਨੇ ਇਹਨਾਂ ਦੀ ਖਬਰ ਸਿਰਫ ਇੱਕ ਥਾਂ ਤੇ ਨਹੀਂ ਛਪਦੀ, ਸੈਂਕੜਿਆਂ ਥਾਵਾਂ ਦੇ ਉੱਤੇ ਉਹ ਖਬਰ ਕੈਰੀ ਹੁੰਦੀ ਹੈ। ਉਸ ਦੇ ਲਈ ਉਹਨਾਂ ਨੂੰ ਪੈਸੇ ਪੇ ਕੀਤੇ ਜਾਂਦੇ ਨੇ ਔਰ ਇਹ ਭਾਰਤ ਦੇ ਵਿੱਚ ਜਿੰਨੇ ਵੀ ਹਜ਼ਾਰਾਂ ਦੀ ਗਿਣਤੀ 'ਚ ਇਸ ਵੇਲੇ ਉੱਥੇ ਨਿਊਜ਼ਪੇਪਰਸ ਨੇ, ਡੇਲੀ, ਵੀਕਲੀ, ਔਰ ਉਸ ਖਬਰ ਨੂੰ ਆਧਾਰ ਬਣਾ ਕੇ ਫਿਰ ਇਲੈਕਟ੍ਰੋਨਿਕ ਮੀਡੀਆ 'ਚ ਵੀ ਡਿਸਕਸ਼ਨਸ ਹੁੰਦੀਆਂ ਨੇ। ਸੋ PTI ਭਾਰਤ ਦੀ ਸਭ ਤੋਂ ਵੱਡੀ ਜਿਹੜੀ ਹੈ ਨਿਊਜ਼ ਏਜੰਸੀ ਹੈ ਇਸ ਲੈਵਲ ਦੇ ਉੱਤੇ, ਪ੍ਰੈਸ ਟਰਸਟ ਆਫ ਇੰਡੀਆ। ਔਰ ਪ੍ਰੈਸ ਟਰਸਟ ਆਫ ਇੰਡੀਆ ਵੀ ਕਿਸ ਹੱਦ ਤੱਕ ਫੇਕ ਨਿਊਜ਼ ਦੇ ਹਵਾਲੇ ਚੜ੍ਹ ਚੁੱਕੀ ਹੈ ਜਾਂ PTI ਖੁਦ
ਫੇਕ ਨਿਊਜ਼ ਘੜਨ ਔਰ ਉਸ ਨੂੰ ਪ੍ਰਸਾਰਿਤ ਕਰਨ ਦੇ ਲਈ ਜ਼ਿੰਮੇਵਾਰ ਹੈ, ਇਸ ਦਾ ਸਬੂਤ ਪਿਛਲੇ 24 ਘੰਟੇ ਦੇ ਵਿੱਚ ਸਾਹਮਣੇ ਆਇਆ। ਬਿਲਕੁਲ ਪੀਟੀਆਈ ਨੇ ਇੱਕ ਨਿਊਜ਼ ਜਿਹੜੀ ਕਿ ਉਹਨਾਂ ਨੇ ਛਾਪੀ, ਜਿਹੜੀ ਸਾਰੇ ਪਾਸੇ ਗਈ, ਔਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਈਵਨ ਕੱਲ ਦੇ ਪ੍ਰੋਗਰਾਮ 'ਚ ਵੀ ਜਦੋਂ ਅਸੀਂ ਮੈਸਾਚੂਸੈਟਸ ਸਪੀਕਰ ਵੱਲੋਂ, ਅਸੈਂਬਲੀ ਦੇ ਸਪੀਕਰ ਵੱਲੋਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਪ੍ਰੋਕਲੇਮ ਕਰਨ ਦਾ ਜ਼ਿਕਰ ਕੀਤਾ, ਹੌਲੀਬਰੁਕ ਸਿਟੀ ਦਾ ਜ਼ਿਕਰ ਕੀਤਾ, ਕਨੈਟੀਕਟ ਦਾ ਜ਼ਿਕਰ ਕੀਤਾ, ਉਹਦੇ ਵਿੱਚ ਖਾਸ ਤੌਰ ਤੇ ਅਸੀਂ ਜਿਹੜਾ ਰੈਜ਼ੋਲੂਸ਼ਨ ਨੰਬਰ 1160 ਜਿਹੜਾ ਕਿ ਪੈਨਸਿਲਵੇਨੀਆ ਸਟੇਟ ਅਸੈਂਬਲੀ ਨੇ ਪਾਸ ਕੀਤਾ ਸੀ, ਅਸੀਂ ਉਸ ਦੇ ਉੱਤੇ ਇੱਕ ਪੂਰਾ ਸੈਗਮੈਂਟ ਕੀਤਾ ਸੀ ਕਿ ਕਿਵੇਂ ਨਵੰਬਰ 84 ਦੇ ਵਿੱਚ ਸਿੱਖ ਨਸਲਕੁਸ਼ੀ ਹੋਈ, ਔਰ ਪੈਨਸਿਲਵੇਨੀਆ ਦੇ ਉਸ ਰੈਜ਼ੋਲੂਸ਼ਨ ਨੂੰ ਜਿਹੜਾ ਉਹਦੇ ਵਿੱਚ 30,000 ਤੋਂ ਜ਼ਿਆਦਾ ਕਿਲਿੰਗਸ ਜਿਹੜੀਆਂ ਨੇ ਭਾਰਤ ਦੇ ਵਿੱਚ, ਉਸ ਦਾ ਵੀ ਜ਼ਿਕਰ ਕੀਤਾ ਗਿਆ ਸੀ। ਹੁਣ ਜ਼ਾਹਰ ਹੈ ਵੀ ਰੈਜ਼ੋਲੂਸ਼ਨ ਯੂਨੈਨਿਮਸ ਪਾਸ ਸੀ, ਗਵਰਨਰ ਜਦੋਂ ਉਸ ਦੇ ਉੱਤੇ ਦਸਤਖਤ ਕਰ ਦਿੰਦਾ ਹੈ ਤੇ ਉਹ ਉਹਦੀ ਫਾਈਨਲ ਜਰਨੀ ਹੁੰਦੀ ਹੈ। ਔਰ ਪੀਟੀਆਈ ਨੇ, ਪ੍ਰੈਸ ਟਰਸਟ ਆਫ ਇੰਡੀਆ ਨੇ ਜਿਹੜੀ ਇੱਕ ਨਿਊਜ਼ ਸਰਕੂਲੇਟ ਕੀਤੀ, ਉਸ ਦਾ ਸਿਰਲੇਖ ਸੀ, ਔਰ ਉਹਨੂੰ ਜਦੋਂ ਮੈਂ ਸਵੇਰੇ ਟ੍ਰਿਬਿਊਨ ਖੋਲੀ ਤਾਂ ਉਹਨਾਂ ਦੀਆਂ ਫਰੰਟ ਖਬਰਾਂ ਦੇ ਵਿੱਚ ਸੀ, resolution in US Pennsylvania Assembly on 1984 anti-Sikh riots withdrawn। ਹੁਣ ਇਹਦੇ ਚ ਦੋ ਵੱਡੇ ਝੂਠ ਤੁਸੀਂ ਦੇਖਦੇ ਹੋ। ਜੇ ਰੈਜ਼ੋਲੂਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਚ ਤਾਂ ਉਹਨੂੰ ਰਾਈਟਸ ਕਿਹਾ ਹੀ ਨਹੀਂ ਹੋਇਆ, ਫਿਰ ਤਾਂ ਰੈਜ਼ੋਲੂਸ਼ਨ ਦਾ ਮਤਲਬ ਹੀ ਨਹੀਂ ਸੀ। ਤੁਸੀਂ ਘੱਟੋ ਘੱਟ ਖਬਰ ਦੇਣ ਲੱਗੇ ਤਾਂ ਇੰਨੀ ਕਿ ਇਮਾਨਦਾਰੀ ਵਰਤੋ। ਜੇ ਦੂਜਾ ਝੂਠ ਤੁਸੀਂ ਵਿਦਡਰਾਉਣ ਵਾਲਾ ਬੋਲਣਾ ਹੀ ਹੈ, ਤੇ ਜੇ ਪਹਿਲੇ ਤੋਂ ਹੀ ਐਂਟਾਈ ਸਿੱਖ ਰਾਈਟਸ ਤੁਹਾਡਾ ਦੱਸ ਰਿਹਾ ਕਿ ਵੀ ਇਹ ਖਬਰ ਜਿਹੜੀ ਹੈ ਇਹ ਝੂਠੀ ਹੈ, ਔਰ ਜ਼ਾਹਰ ਹੈ ਕਿ ਦੂਸਰਾ ਉਹਦਾ ਮਤਲਬ ਇਹ ਹੈ ਕਿ ਵੀ ਜਿਹੜਾ ਪੈਨਸਿਲਵੇਨੀਆ ਸਟੇਟ ਅਸੈਂਬਲੀ ਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਮਤਾ ਪਾਸ ਕੀਤਾ ਸੀ, ਉਹ ਉਹਨਾਂ ਨੇ ਵਾਪਸ ਲੈ ਲਿਆ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਈਵਨ ਭਾਰਤ ਦੇ ਵਿੱਚ ਵੀ ਇਵੇਂ ਹੁੰਦਾ ਹੈ ਕਿ ਜਦੋਂ ਉਹਨਾਂ ਦੀਆਂ ਸਟੇਟ ਅਸੈਂਬਲੀਆਂ ਨੇ, ਜਿਵੇਂ ਪੰਜਾਬ ਸਟੇਟ ਅਸੈਂਬਲੀ ਹੈ, ਜੇ ਉਹਨਾਂ ਨੇ ਮਤਾ ਕੀਤਾ ਯੂਨੈਨਿਮਸਲੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਜਾਏ, ਭਾਰਤ ਸਰਕਾਰ ਨੂੰ ਕਿਹਾ, ਸੋ ਉਹ ਰੈਜ਼ੋਲੂਸ਼ਨ ਪਾਸ ਹੋਇਆ। ਔਰ ਇਹ ਪਰੰਪਰਾ ਹੈ ਹਰ ਜਮਹੂਰੀਅਤ ਦੀ ਕਿ ਜਦੋਂ ਕੋਈ ਰੈਜ਼ੋਲੂਸ਼ਨ ਪਾਸ ਹੁੰਦਾ ਹੈ, ਗਵਰਨਰ ਉਹਨੂੰ ਇੱਕ ਅੱਧੀ ਵਾਰੀ ਵਾਪਸ ਭੇਜ ਸਕਦਾ ਹੈ, ਉਹ ਫਿਰ ਜੇ ਅਸੈਂਬਲੀ ਪਾਸ, ਫਿਰ ਗਵਰਨਰ ਨੂੰ ਉਹਦੇ ਤੇ ਦਸਤਖਤ ਕਰਨੇ ਪੈਂਦੇ ਨੇ, ਔਰ ਇਸ ਤਰੀਕੇ ਦੇ ਨਾਲ ਉਹ ਐਕਟ ਬਣ ਜਾਂਦਾ। ਹੁਣ ਜ਼ਾਹਰ ਹੈ ਕਿ ਜੇ ਕਿਸੇ ਪ੍ਰੀਵੀਅਸ ਰੈਜ਼ੋਲੂਸ਼ਨ ਨੂੰ ਤੁਸੀਂ ਜਿਹੜਾ ਹੈ ਉਹ ਉਸ ਦੇ ਉੱਤੇ ਕੋਈ ਨਵਾਂ ਰੈਜ਼ੋਲੂਸ਼ਨ ਲਿਆਣਾ, ਤੇ ਜਿਹੜਾ ਇੱਕ ਵਾਰੀ ਪਾਸ ਹੋ ਗਿਆ, ਦਸਤਖਤ ਹੋ ਗਏ, ਉਹ ਤਾਂ ਹਿੱਸਾ ਬਣ ਗਿਆ ਐਕਟ ਦਾ। ਦੈਨ ਤੁਸੀਂ ਕੋਈ ਨਵਾਂ ਰੈਜ਼ੋਲੂਸ਼ਨ ਲਿਆਂਦੇ ਹੋ, ਜੇ ਪੁਰਾਣੇ 'ਚ ਕੋਈ ਖਾਮੀਆਂ ਸੀ ਉਹਨੂੰ ਤੁਸੀਂ ਇੰਪਰੂਵ ਕਰਨਾ ਚਾਹੁੰਦੇ ਹੋ, ਜਾਂ ਉਹਨੂੰ ਤੁਸੀਂ ਸਟੈਚੂਟ ਬੁੱਕਸ 'ਚੋਂ ਕੱਢਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਹਾਨੂੰ ਮਤਾ ਲਿਆਣਾ ਪੈਂਦਾ ਹੈ, ਉਹਦੀ ਪ੍ਰੋਸੈਸ ਹੁੰਦੀ ਹੈ ਉਸੇ ਤਰ੍ਹਾਂ ਅਸੈਂਬਲੀ 'ਚ, ਔਰ ਉਹ ਜੇ ਸਾਈਨ ਗਵਰਨਰ ਕਰਦੇ ਤੇ ਉਹ ਫਿਰ ਐਕਟ ਬਣਦਾ। ਮੈਨੂੰ ਖਬਰ ਦੇਖਦੇ ਹੀ ਮੇਰਾ ਮੱਥਾ ਟਣਕਿਆ। ਮੈਂ ਕਿਹਾ ਵੀ ਇਹ ਫੇਕ ਨਿਊਜ਼ ਇਹਨਾਂ ਨੇ ਕ੍ਰੀਏਟ ਕਰਕੇ 4 ਚਫੇਰੇ ਜਿਹੜੀ ਆ ਸਰਕੂਲੇਟ ਕਰ ਦਿੱਤੀ। ਔਰ ਇਹ ਖਬਰ ਸੀ, ਇਹ ਰੈਜ਼ੋਲੂਸ਼ਨ ਪਾਸਡ ਇਨ ਦਾ ਪੈਨਸਿਲਵੇਨੀਆ ਸਟੇਟ ਅਸੈਂਬਲੀ in the US condemning the 1984 anti-Sikh riots in India has been withdrawn as if it was not passed following efforts by lawmakers and members of Indian American community, sources said। ਹੁਣ ਕੋਈ ਸੋਰਸ ਕੋਟ ਨਹੀਂ ਕੀਤਾ, ਅੱਗੇ ਜਾ ਕੇ ਇੱਕ ਹਿੰਦੂ ਲੀਡਰ ਨੂੰ ਕੋਟ ਕੀਤਾ ਅਮਰੀਕਾ ਦੇ, ਉਹਨਾਂ ਨੇ ਕਿਹਾ ਜੀ ਕਿ ਉਹ ਰੈਜ਼ੋਲੂਸ਼ਨ ਇਵੇਂ ਹੋ ਗਿਆ ਜਿਵੇਂ ਪਾਸਡ। ਇਹ ਕਿਸੇ ਦੀ ਡਿਕਟੇਟਰ ਦੀ ਗੱਲ ਹੈ ਜਾਂ ਮੋਦੀ ਦਾ ਕਹਿਣਾ ਕਿ ਮੋਦੀ ਨੇ ਕਿਹਾ ਵੀ ਰਾਫੇਲ ਡੀਲ ਹੋ ਗਈ ਤੇ ਹੋ ਗਈ, ਤੇ ਮੋਦੀ ਨੇ ਕਿਹਾ ਜੀ ਨੋਟਬੰਦੀ ਹੋ ਗਈ ਤੇ ਹੋ ਗਈ, ਕਿ ਵੀ ਉਹਨਾਂ ਨੇ ਕਿਹਾ ਜੀ ਐਜ਼ ਇਫ ਇਟਸ ਨਾਟ ਪਾਸਡ। ਇਵੇਂ ਨਹੀਂ ਹੁੰਦਾ। ਫਿਰ ਇਹਨੇ ਕਿਹਾ ਕਿ ਔਨ October 17 the assembly passed the resolution just days ahead of the 34th anniversary of the riots that took place in the wake of the assassination of then Prime Minister। ਹੁਣ ਇਹ ਰਿਪੀਟਡਲੀ ਰਾਇਟ ਕਹਿ ਰਿਹਾ, ਰਿਪੀਟਡਲੀ, ਜਦੋਂ ਕਿ ਰੈਜ਼ੋਲੂਸ਼ਨ ਦੀ ਜੇ ਗੱਲ ਕਰਦੇ ਆ, ਰੈਜ਼ੋਲੂਸ਼ਨ ਦਾ ਮਕਸਦ ਹੀ ਉਹਨੂੰ ਜੈਨੋਸਾਈਡ ਕਹਿਣਾ। The resolution would have called for marking November 1st as Sikh Genocide Remembrance Day globally। ਇਹ ਹੈ ਕਿ ਉਹਨਾਂ ਨੇ ਕਿਹਾ ਜੀ ਗਲੋਬਲੀ ਹੈ। The so called non-controversial resolution, so called, ਜਦੋਂ 1160 ਰੈਜ਼ੋਲੂਸ਼ਨ ਨੰਬਰ ਪਾਸ ਹੋਇਆ, ਉਹ ਸੋ ਕਾਲਡ ਕਿਵੇਂ ਹੋਇਆ? ਬਿਲਕੁਲ ਉਹ ਪਰਮਾਨੈਂਟ ਰੈਜ਼ੋਲੂਸ਼ਨ ਹੈ। was introduced on October 15 by 2 House representatives Alexander Charlton and Janine Santora।
और इन्होंने इंट्रोड्यूस किया। इट वॉज दैन अडॉप्टेड बाई 190 मैंबरस ऑफ द पेनसिल्वेनिया जनरल असैंबली। हुण यूनैनिमसली 190 मैंबरां ने जिसनों कि ये असैंबलीमैन अलेक्जेंडर शार्टन और जैनी सेंटोरा ने जिहड़ा जैमी सेंटोरा ने इंट्रोड्यूस किया, इनू जिहड़ा यूनैनिमसली पास कर लिया गया जी। सोर्सिस टोल्ड, कोई सोर्स कोट नहीं किया है, told PTI that about 295 resolutions were tabled in the assembly and this particular resolution was also sneaked into them and got passed। sneaked ਨੂੰ ਕੌਮਿਆਂ 'ਚ ਕੀਤਾ ਹੈ। ਇਹ ਤੁਹਾਡੀਆਂ ਅਸੈਂਬਲੀਆਂ ਨਹੀਂ ਹੈ ਚੋਰੀ ਦੀਆਂ ਕਿ ਵੀ ਤੁਸੀਂ ਲਿਆਂਦੇ ਕੁਛ ਹੋ ਤੇ ਉਹਦੇ ਥੱਲੇ ਕੁਛ ਹੋਰ। ਇੱਥੇ ਕੋਈ ਚੀਜ਼ ਸਨੀਕ ਨਹੀਂ ਹੁੰਦੀ ਜੀ। ਜਿਹੜਾ ਵੀ ਰੈਜ਼ੋਲੂਸ਼ਨ ਹੁੰਦਾ ਹੈ ਪ੍ਰੋਪਰਲੀ ਡਿਸਕਸਡ ਹੁੰਦਾ ਹੈ, ਪਹਿਲਾਂ ਉਹ ਉਸ ਪ੍ਰੋਸੈਸ 'ਚੋਂ ਗੁਜ਼ਰਿਆ ਹੁੰਦਾ ਹੈ ਤੇ ਜਿਹੜੇ ਕਾਂਗਰਸਮੈਨ ਜਾਂ ਅਸੈਂਬਲੀਮੈਨ ਜਾਂ ਸੈਨੇਟਰ ਲਿਆਂਦੇ ਨੇ ਉਹ ਉਹਦੇ ਲਈ ਜ਼ਿੰਮੇਵਾਰ ਹੁੰਦੇ ਨੇ ਹਰ ਲਫ਼ਜ਼ ਦੇ ਲਈ। ਉਹਨਾਂ ਦੇ ਜਿਹੜੇ ਪਹਿਲਾਂ ਰਿਸਰਚਰ ਹੁੰਦੇ ਨੇ, ਲੈਜਿਸਲੇਟਿਵ ਅਸਿਸਟੈਂਟ ਹੁੰਦੇ ਨੇ, ਉਹਨਾਂ ਦੇ ਵਿੱਚ ਵਕੀਲਾਂ ਦੀ ਟੀਮ ਹੁੰਦੀ ਹੈ ਉਹਨਾਂ ਦੀ, ਉਹ ਪੂਰਾ ਉਸ ਦੇ ਉੱਤੇ ਪਹਿਲਾਂ ਕੋਈ ਵੀ ਉਹਦਾ ਡਰਾਫਟ ਬਣਾਉਣ ਤੋਂ ਪਹਿਲਾਂ ਉਹ ਦੇਖਦੇ ਨੇ ਵੀ ਇਹਦਾ ਲੀਗਲ ਐਸਪੈਕਟ ਕੀ ਹੈ। ਹਿਸਟੋਰੀਕਲੀ ਉਹਨਾਂ ਨੇ ਆਪਣੇ ਰਿਸਰਚਰ ਲਾਏ ਹੁੰਦੇ ਨੇ ਕਿ ਵੀ ਇਸ ਇਸ਼ੂ ਤੇ ਰਿਸਰਚ ਕਰੋ। ਜਿਵੇਂ ਕਨੈਟੀਕਟ ਦੀ ਸੈਨੇਟਰ ਨੇ ਕਿਹਾ ਸੀ, ਬੀਬੀ ਨੇ, ਉਹਨਾਂ ਨੇ ਕਿਹਾ ਜੀ ਮੈਨੂੰ ਇੰਡੀਅਨ ਕੌਂਸਲ ਜਨਰਲ ਨੇ ਜਦੋਂ ਲਿਖਿਆ ਤਾਂ ਮੈਂ ਉਸ ਤੋਂ ਪਹਿਲਾਂ ਆਪਣੀ ਰਿਸਰਚ ਵੀ ਕਰਵਾਈ ਸੀ ਕਿ ਵੀ ਸਿੱਖ ਨਸਲਕੁਸ਼ੀ ਹੋਈ ਹੈ, ਫਿਰ ਉਹ ਰੈਜ਼ੋਲੂਸ਼ਨ ਆਉਂਦੇ ਨੇ। ਹੁਣ ਇਹ ਕਹਿ ਰਿਹਾ ਵੀ ਸਨੀਕ ਕੀਤਾ। ਹਾਊਐਵਰ ਫੋਲੋਇੰਗ ਦ ਪੈਸੇਜ ਆਫ ਦ ਰੈਜ਼ੋਲੂਸ਼ਨ representative Greg Rothman and members of Indian American Committee galvanized to ensure that it was withdrawn with some feeling that such a resolution was not acceptable। ਹੁਣ ਇੱਥੇ ਇੱਕ ਅਸੈਂਬਲੀਮੈਨ ਇਹਨਾਂ ਨੇ ਪੱਟਿਆ ਹੋਇਆ ਪੈਸੇ ਪੂਸੇ ਦੇ ਕੇ ਉਹਨੂੰ ਜਿਹੜਾ ਉਸ ਦੇ ਕੈਂਪੇਨ 'ਚ ਡੋਨੇਟ ਕੀਤਾ ਹੋਏਗਾ, ਗ੍ਰੈਗ ਰੋਥਮੈਨ, ਉਹਨੂੰ ਕੋਟ ਕੀਤਾ ਔਰ ਉਹਨਾਂ ਨੇ ਕਿਹਾ ਜੀ ਇੰਡੀਅਨ ਅਮਰੀਕਨ ਕਮੇਟੀ ਦਾ ਰੈਜ਼ੋਲੂਸ਼ਨ ਵਾਸ ਵਿਦਡਰਾਨ and abolished on Wednesday, बुधवार ਨੂੰ ਕਿ ਜੋ ਰੈਜ਼ੋਲੂਸ਼ਨ ਵਾਪਸ ਹੋ ਗਿਆ, as if it was not passed and not presented at all। community leader and founder and chairperson of Asia India Americans of Central Pennsylvania ਦੀਪ ਗੁਪਤਾ said। ਹੁਣ ਇਹ ਇੰਟੈਲੀਜੈਂਸ ਆਪਰੇਟਿਵ ਦੀਪ ਗੁਪਤਾ ਇੱਕ ਅਸੈਂਬਲੀਮੈਨ ਦਾ ਨਾਮ ਇਸਤੇਮਾਲ ਕਰਕੇ ਇਹ ਜਿਹੜੀ ਹੈ PTI ਜਿਹੜੀ ਹੈ ਉਹਨੂੰ ਉਹਦੀ ਖਬਰ ਨੂੰ ਜਿਹੜਾ ਹੈ ਉਹ ਪੂਰਾ ਬਣਾ ਕੇ ਚਾੜ ਰਹੀ ਹੈ। He emphasized that all the communities, whether Hindus or Sikhs, have been living in unity in the area for the past several decades and expressed hope that this unity among community is always maintained। ਹੁਣ ਇਹ ਇਵੇਂ ਪ੍ਰੈਜ਼ੈਂਟ ਕਰ ਰਹੇ ਨੇ ਕਿ ਜਿਵੇਂ ਨਵੰਬਰ 84 ਹਿੰਦੂਆਂ ਸਿੱਖਾਂ ਦੀ ਲੜਾਈ ਸੀ ਤੇ ਜੇ ਪੈਨਸਿਲਵੇਨੀਆ ਅਸੈਂਬਲੀ ਨੇ ਪਾਸ ਕਰ ਦਿੱਤਾ ਤੇ ਪੈਨਸਿਲਵੇਨੀਆ 'ਚ ਰਹਿੰਦੇ ਹਿੰਦੂਆਂ ਤੇ ਸਿੱਖਾਂ 'ਚ ਜਿਹੜੀ ਆ ਉਹ ਲੜਾਈ ਸ਼ੁਰੂ ਹੋ ਗਈ। ਮਤਲਬ ਇਹੀ ਜਿਹੜਾ ਇਹਨਾਂ ਨੇ ਇੱਕ ਕ੍ਰੀਏਟ ਕੀ ਦੰਗੇ ਇਸ ਲਈ ਕਹਿੰਦੇ ਨੇ ਕਿ ਜਿਵੇਂ ਦੰਗੇ ਦੋ ਤਰ੍ਹਾਂ 'ਚ ਹੁੰਦੇ ਨੇ, ਜੈਨੋਸਾਈਡ ਸਟੇਟ ਸਪਾਂਸਰਡ ਹੁੰਦਾ ਹੈ, ਉਸ ਨੂੰ ਹੀ ਉਹਨਾਂ ਨੇ ਐਗਜ਼ੀਕਿਊਟ ਕੀਤਾ ਹੁੰਦਾ। ਸੋ ਮਤਲਬ ਹੁਣ ਇਹ ਉਸ ਡਰਟੀ ਲੜਾਈ ਨੂੰ ਜਿਹੜੀ ਕਿ ਇਹਨਾਂ ਨੇ ਹੀ ਪ੍ਰਚਾਰੀ ਕਿ ਇਹ ਦੰਗੇ ਸੀ, ਇੱਥੇ ਵੀ ਇਹ ਕਹਿ ਰਿਹਾ ਦੀਪ ਗੁਪਤਾ ਕਿ ਜੀ ਇਹ ਤਾਂ ਇੱਥੇ ਫਸਾਦ ਹੋ ਜਾਣਗੇ, ਇਹ ਤਾਂ ਕਮਿਊਨਿਟੀ ਬੜੇ ਆਰਾਮ ਨਾਲ ਰਹਿ ਰਹੀ ਹੈ ਔਰ ਇਹ ਜਿਹੜਾ ਇਹ ਯੂਨਿਟੀ ਰਹਿਣੀ ਚਾਹੀਦੀ ਹੈ। House resolution was introduced with the efforts of Sikh Coordination Committee East Coast and some members of Pennsylvania Gurdwaras कि उन्होंने East Coast Sikh Coordination Committee और Pennsylvania ने लिया। Pro Khalistan Sikh groups have made efforts to get similar resolution passed in California and Connecticut। कि जी ਜਿਹੜੇ pro Khalistan group ने उन्होंने किया, बिल्कुल Connecticut च भी किया, California च भी है और ਅਮਰੀਕਾ ਦੀ ਹਰ ਸਟੇਟ 'ਚ ਹੋਏਗਾ। ਹੁਣ ਇਹ ਫੇਕ ਨਿਊਜ਼ ਕਿਵੇਂ ਹੈ ਕਿ ਇਹ ਜਿਸ ਸੈਨੇਟਰ ਨੇ ਜਿਹਨੇ ਅਸੈਂਬਲੀਮੈਨ ਨੇ ਇਸ ਨੂੰ ਮੂਵ ਕੀਤਾ ਜੈਮੀ ਸੈਂਟੋਰਾ, ਕਿਉਂਕਿ ਜੋ ਹੀ ਮੈਂ ਖਬਰ ਦੇਖੀ ਜਿਹੜੀਆਂ ਕੰਸਰਨਡ ਪਾਰਟੀਜ਼ ਨੂੰ ਮੈਂ ਭੇਜੀ, ਮੈਂ ਕਿਹਾ ਵੀ ਇਹ ਫੇਕ ਨਿਊਜ਼ ਹੈ, ਇਹਨੂੰ ਚੈੱਕ ਕਰੋ। ਔਰ ਜਿਹੜਾ ਇਸ ਦੇ ਉੱਤੇ ਜਿਹੜਾ ਜੈਮੀ ਸੈਂਟੋਰਾ ਨੇ ਸਟੇਟਮੈਂਟ ਦਿੱਤੀ ਹੈ, ਨੋ ਆਈ ਵਾਜ਼ ਏਬਲ ਟੂ ਹੋਲਡ them off। They were trying to reconsider the resolution and have a die altogether। I put up a good fight and won। As of right now, there are no further session days planned before the end of the session, which means the resolution will be permanent। And this is my response, क्योंकि co-sponsor ने उन्होंने कहा जी शरारत की कोशिश की but we fought back और resolution बिल्कुल उत्थे ही stand करदा है। और ਅਸੀਂ ਆਪਣੇ ਦਰਸ਼ਕਾਂ ਨੂੰ ਜੇ ਦੇਖਣਾ ਹੈ ਕਿ ਫੇਕ ਨਿਊਜ਼ ਕਿਹਨੂੰ ਕਹਿੰਦੇ ਨੇ, ਫਿਰ ਤੁਸੀਂ ਜਾ ਕੇ ਹਾਊਸ ਪੈਨਸਿਲਵੇਨੀਆ ਅਸੈਂਬਲੀ ਦੇ ਦੇਖ ਸਕਦੇ ਹੋ
ਕਿ ਰੈਜ਼ੋਲੂਸ਼ਨ 1160 ਐਸ ਸੱਚ ਉੱਥੇ ਹੈ, ਜੇ ਕੋਈ ਵਿਦਡਰਾਨ ਜਾਂ ਫਲਾਣਾ ਹੁੰਦਾ ਤੇ ਉਹ ਗਾਇਬ ਹੋ ਜਾਂਦਾ ਹੈ। ਇਸ ਦੇ ਉਲਟ ਜਿਹੜੀ ਸਟੋਰੀ ਪੀਟੀਆਈ ਨੇ ਸਵੇਰੇ ਬੜੀ ਫਰੰਟ ਪੇਜ ਦੂਜੇ 'ਚ ਲੱਗੀ ਹੋਈ ਸੀ, ਹੁਣ ਮੈਂ ਦੇਖ ਰਿਹਾ ਸੀ ਕਿ ਉਹ ਗਾਇਬ ਹੈ, ਉਹਦੀਆਂ ਸਾਈਡ ਲਾਈਨ ਦੇ ਉੱਤੇ ਤੁਹਾਨੂੰ ਕੁਝ ਲਿਖਿਆ ਮਿਲਦਾ ਬਟ ਉਹ ਸਟੋਰੀ ਗਾਇਬ ਹੈ। ਹੁਣ ਇਸ ਲੈਵਲ ਦੇ ਉੱਤੇ ਜੇ ਫੇਕ ਨਿਊਜ਼ ਕ੍ਰੀਏਟ ਹੋ ਸਕਦੀ ਹੈ, ਔਰ ਇਸ ਬਾਰੇ ਇਸ ਪ੍ਰੋਗਰਾਮ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਹੋਰਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਜਿਹੜਾ ਇਸ ਨੂੰ ਕਾਊਂਟਰ ਕਰਦਿਆਂ ਸਟੇਟਮੈਂਟ ਵੀ ਇਸ਼ੂ ਕੀਤੀ ਹੈ, ਔਰ ਭਾਈ ਹਰਜਿੰਦਰ ਸਿੰਘ ਔਰ ਦੂਸਰੇ ਸਾਰੇ ਐਕਟਿਵਿਸਟ ਉਹ ਸਵੇਰ ਤੋਂ ਹੀ ਪੱਬਾਂ ਭਾਰ ਨੇ ਕਿ ਵੀ ਇਹ ਇੰਨੀ ਵੱਡੀ ਮਿਸਚਿਫ। ਸੋ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ 'ਚ ਪ੍ਰੋਪਰ ਸਟੇਟਮੈਂਟ ਜਿਹੜੀ ਹੈ ਆਲਰੇਡੀ ਜਿਹੜਾ ਉਹ ਅਸੈਂਬਲੀਮੈਨ ਨੇ ਡਿਨਾਈ ਕੀਤਾ ਹੈ ਕਿ ਵੀ ਐਸਾ ਕੁਝ ਨਹੀਂ ਹੈ, ਉਹ ਐਜ਼ ਰੈਜ਼ੋਲੂਸ਼ਨ ਐਜ਼ ਸੱਚ ਜਿਹੜਾ ਉਹ ਸਟੈਂਡ ਕਰਦਾ ਹੈ। ਸੋ ਇਸ ਲੈਵਲ ਦੇ ਉੱਤੇ ਇਹ ਇਹਨਾਂ ਦੀ ਕ੍ਰੈਡੀਬਿਲਿਟੀ ਹੈ। ਹੁਣ ਇੱਕ ਪਾਸੇ ਤਾਂ ਬਾਹਰ ਇਹਨਾਂ ਦਾ ਟਿਲ ਲੱਗਾ ਹੋਇਆ ਹੈ ਕਿ ਵੀ ਇਹ ਫੇਕ ਨਿਊਜ਼ ਕ੍ਰੀਏਟ ਕਰਕੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਕਹਿਣ ਤੋਂ ਰੋਕਣ, ਪਰ ਦੂਸਰੇ ਪਾਸੇ ਇਹਨਾਂ ਦੀ ਜਿਹੜੀ ਜੁਡੀਸ਼ਰੀ ਹੈ ਉਹ ਕਿਸ ਤਰੀਕੇ ਦੇ ਨਾਲ ਜੇ ਕੋਈ ਨਿੱਕਾ ਜਿਹਾ ਡਰਾਮਾ ਕਰਦੀ ਹੈ ਤੇ ਉਸ ਡਰਾਮੇ ਨੂੰ ਫਿਰ ਕਿਵੇਂ ਇਹ ਵਿਕਟਰੀ ਕਰਦੇ ਨੇ। ਪਿਛਲੇ ਦਿਨਾਂ ਦੀ ਖਬਰ ਹੈ ਕਿ ਦਿੱਲੀ ਦੇ ਵਿੱਚ ਪਟਿਆਲਾ ਹਾਊਸ ਕੋਰਟ 'ਚ ਕੇਸ ਜਿਹੜਾ ਨਵੰਬਰ 84 ਦੇ ਸਿੱਖ ਨਸਲਕੁਸ਼ੀ ਦੇ ਦੌਰਾਨ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਨਾਲ ਤਾਲੁਕ ਰੱਖਦਾ ਹੈ, ਉਸ ਕੇਸ ਦੇ ਵਿੱਚ 2 ਜਿਹੜੇ ਇਹ ਕਿਲਿੰਗ ਕਰਨ ਵਾਲੇ ਸੀ, ਨਰੇਸ਼ ਸੇਰਾਵਤ ਤੇ ਯਸ਼ਪਾਲ ਸਿੰਘ, ਉਹਨਾਂ ਨੂੰ ਜਿਹੜਾ ਹੈ ਉਹ ਦੋਸ਼ੀ ਗਰਦਾਨੇ ਅਦਾਲਤ ਨੇ, ਔਰ ਉਹਨਾਂ ਨੂੰ ਜਿਹੜਾ ਸ਼ਾਇਦ 20 ਨਵੰਬਰ ਨੂੰ ਉਸ ਦੇ ਉੱਤੇ ਸਜ਼ਾ ਸੁਣਾਈ ਜਾਣੀ ਹੈ। ਹਾਲਾਂਕਿ ਜ਼ਾਹਰ ਹੈ ਕਿ ਇੱਥੇ ਵੀ ਹੁੰਦਾ ਹੈ ਕਈ ਵਾਰ ਕਿ ਵੀ ਤੁਹਾਨੂੰ ਜਿਹੜਾ ਉਹ ਤੁਸੀਂ ਸਜ਼ਾ ਰਿਜ਼ਰਵ ਰੱਖਦੇ ਹੋ, ਪਰ ਆਲਰੇਡੀ 34 ਸਾਲ ਲੰਘ ਗਏ ਨੇ, ਵਕਤ ਲੈਣ ਦਾ ਵੀ ਜਾਂ ਤਾਂ ਕੋਈ ਬਾਰਗੇਨਿੰਗ ਦਾ ਹੁੰਦਾ ਹੈ ਜਾਂ ਅਦਰਵਾਈਜ਼ ਹੈ। ਲੇਕਿਨ ਹੁਣ ਇਹ ਇਸ ਤੋਂ ਪਹਿਲਾਂ ਕਿ ਮੈਂ ਇਹ ਮੈਂਸ਼ਨ ਕਰਾਂ ਕਿ ਵੀ ਇਸ ਦੇ ਉੱਤੇ ਕਿਵੇਂ ਪੂਰਾ ਜਿਹਨੂੰ ਬੱਲੇ ਬੱਲੇ ਦਾ ਮਾਹੌਲ ਬਣਾ ਦਿੱਤਾ ਹੈ ਕਿ ਜੀ ਬਹੁਤ ਵੱਡੀ ਵਿਕਟਰੀ ਹੋਈ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰੈਜ਼ੀਡੈਂਟ ਮਨਜੀਤ ਜੀਕੇ ਕਹਿੰਦਾ ਹੈ, ਵੈਲਕਮਿੰਗ ਦਾ ਜਜਮੈਂਟ ਸੈਡ ਐਜ਼ ਅ ਵਿਕਟਰੀ ਫॉर the ਸਿੱਖ ਸੰਗਤ and the legal cell of DSGMC which has been tirelessly working to secure justice for victims। ਸਿੱਖ ਕੌਮ ਦੀ ਬਹੁਤ ਵੱਡੀ ਜਿੱਤ ਹੋ ਗਈ, ਔਰ ਉਹਨਾਂ ਨੇ ਕਿਹਾ ਜੀ 200 ਤੋਂ ਜ਼ਿਆਦਾ ਕੇਸ ਨੇ ਔਰ ਅਸੀਂ ਜਿਹੜਾ ਇਹ ਐਫਰਟ ਕਰਕੇ ਇਸ ਨੂੰ ਖਿਲਾਇਆ, ਔਰ ਇਹ ਸਾਰਾ ਜਿਹੜਾ ਅਸੀਂ ਇਹ ਡਿਮਾਂਡ ਕੀਤੀ ਹੈ ਕਿ ਉਹਨੂੰ ਇਹਨਾਂ ਨੂੰ ਜਿਹੜੀ ਹੈ ਉਹ ਕੈਪੀਟਲ ਪਨਿਸ਼ਮੈਂਟ ਦਿੱਤੀ ਜਾਏ। ਫਿਰ ਅਸੀਂ ਦੇਖਦੇ ਹਾਂ ਕਿ ਇਹਨੂੰ ਕਿਵੇਂ ਬੱਲੇ ਬੱਲੇ ਕੱਲੀ ਇਹ ਜਿਹੜੀ ਹੈ ਮਨਜੀਤ ਜੀ ਕੇ ਨੇ ਨਹੀਂ ਕੀਤੀ। ਈਵਨ ਟ੍ਰਿਬਿਊਨ ਦਾ ਇਸ ਦੇ ਉੱਤੇ ਆਰਟੀਕਲ ਹੈ, ਸਾਲਵੇ ਫॉर ਵੂੰਡਸ ਆਫ 84 ਜਸਟਿਸ ਡਿਲੇਡ ਇਜ਼ ਬੈਟਰ ਦੈਨ ਨੋ ਜਸਟਿਸ। ਹੁਣ ਅਕਸਰ ਅੰਗਰੇਜ਼ੀ 'ਚ ਐਕਸਪ੍ਰੈਸ਼ਨ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਕਿ ਜੇ ਤੁਸੀਂ ਇਨਸਾਫ ਨਹੀਂ ਦਿੰਦੇ, ਉਹਨੂੰ ਲੇਟ ਕਰਦੇ ਜਾਂਦੇ ਹੋ, ਇਹਦਾ ਮਤਲਬ ਹੈ ਤੁਸੀਂ ਇਨਸਾਫ ਨਹੀਂ ਦੇ ਰਹੇ। ਤੇ ਇਹ ਉਹਨੂੰ ਅਮੈਂਡ ਕਰ ਰਿਹਾ ਹੈ ਉਹ ਸਟੇਟਮੈਂਟ ਨੂੰ ਕਿ ਜਸਟਿਸ ਡਿਲੇਡ ਇਜ਼ ਬੈਟਰ ਦੈਨ ਨੋ ਜਸਟਿਸ। ਔਰ ਉਹਦੇ 'ਚੋਂ ਕਹਿ ਰਿਹਾ ਕਿ ਕਨਵਿਕਸ਼ਨ ਇਨ ਦਾ ਕੋਰਟ ਆਫ ਐਨ ਐਡੀਸ਼ਨਲ ਸੈਸ਼ਨ ਜੱਜ of 2 individuals held guilty of killing 2 others show how the dogged pursuit of justice can deliver results. The murders were among the thousands in Delhi in 1984, and the murderers may have gone scot-free had it not been for the work of the special investigative team set up in 2015, which secured a conviction in the first case it presented before a court. ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ 34 ਸਾਲ ਇਹ ਤੁਹਾਡੇ ਨਹੀਂ ਪਰਸਿਊ ਕੀਤਾ ਡੌਗਡਲੀ, ਇਹ ਸਿੱਖ ਮਗਰ ਪਏ ਹੋਏ ਨੇ, ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਇਹਨਾਂ ਨੂੰ ਨਾਜ਼ੀ ਕ੍ਰਿਮੀਨਲਸ ਵਾਂਗ ਇਹਨਾਂ ਨੂੰ ਅਸੀਂ ਹੰਟ ਕਰਨਾ ਹੈ, ਇਹਨਾਂ ਨੂੰ ਚੀਜ਼ ਕਰਨਾ ਹੈ, ਇਹਨਾਂ ਨੂੰ ਲੱਭਣਾ ਹੈ, ਇਹਨਾਂ ਤੇ ਮੁਕਦਮੇ ਚਲਾਉਣੇ ਨੇ ਤੇ ਹੈਂਗ ਕਰਨਾ ਹੈ। ਹਾਲ ਦੀ ਘੜੀ ਤਾਂ ਉੱਥੋਂ ਵਾਲੇ ਵੀ ਜਿਹੜੇ ਨੇ ਔਰ ਇਹ ਵੀ ਜਿਹੜੇ 2 ਸਿੱਖ ਇਹਨਾਂ ਦੰਗਾਈਆਂ ਨੇ ਮਾਰੇ ਸਟੇਟ ਦੇ ਪੂਰੀ ਜਿਹੜੀ ਹੈ ਉਹ ਸ਼ਹਿਰ ਦੇ ਥੱਲੇ, ਉਹਨਾਂ ਨੇ ਕਿਵੇਂ ਸਟਰਗਲ ਨੂੰ ਕੀਤਾ ਉਹ ਮੈਂ ਨੈਕਸਟ ਜਿਹੜੀ ਸਟੋਰੀ ਦੇ ਨਾਲ ਰਿਲੇਟਡ ਹੈ। ਪਰ ਇਹਦੇ 'ਚ ਉਹਨੇ ਬੜਾ ਜਿਹੜਾ ਹੈ ਉਹ ਗੁੱਡਾ ਬੰਨਿਆ ਕਿ ਜੀ ਦੇਖੋ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਿਹੜੀ 2015 'ਚ ਬਣੀ ਸੀ ਉਹਨੇ ਪਹਿਲੀ ਕਨਵਿਕਸ਼ਨ ਲਈ ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਾਰੇ ਤਾਂ ਹਾਇਰਡ ਹੁਡਲਮਸ ਨੇ, ਜਿਹੜਾ ਸਟੇਟ ਜੈਨੋਸਾਈਡ ਹੈ, ਸਟੇਟ ਵੱਲੋਂ ਪਲਾਨ ਕੀਤਾ ਪ੍ਰੋਗਰਾਮ ਹੈ, ਉਹ ਜ਼ਾਹਰ ਹੈ ਉਹਦੀ ਕਾਟਰੀ ਉੱਪਰ ਬੈਠੀ ਹੈ। ਰਾਜੀਵ ਗਾਂਧੀ ਉਹਨਾਂ ਦਾ ਸਰਗਣਾ,
HKL ਭਗਤ, ਸਜਨ ਕੁਮਾਰ, ਜਗਦੀਸ਼ ਟਾਈਟਲਰ, ਪ੍ਰਕਾਸ਼ ਸ਼ਾਸਤਰੀ, ਦਿੱਲੀ ਦਾ ਉਸ ਵੇਲੇ ਦਾ ਕਮਿਸ਼ਨਰ ਪੁਲਿਸ ਔਰ ਉਸ ਵੇਲੇ ਦਾ ਹੋਮ ਮਿਨਿਸਟਰ ਨਰਸਿਮਹਾ ਰਾਓ ਔਰ ਜੇ ਤੁਸੀਂ ਟੌਪ ਲੈਵਲ ਦੇ ਉੱਤੇ ਹੋਰ ਦੇਖਣੇ ਨੇ ਤੇ ਉਸ ਵੇਲੇ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀ ਵਾਲਿਆਂ ਨੇ ਹੂ ਆਰ ਗਿਲਟੀ ਰਿਪੋਰਟ ਦੇ ਵਿੱਚ ਉਹ ਲਿਸਟ ਡੀਟੇਲ ਦੇ ਵਿੱਚ ਦਿੱਤੀ ਹੋਈ ਹੈ। ਹੁਣ ਬਾਕੀ ਤੁਸੀਂ ਲੋਅਰ ਲੈਵਲ ਦੇ ਜੀ ਇਹਨੇ ਚਾਕੂ ਕੱਢਿਆ, ਇਹਨੇ ਫਲਾਣਾ ਮਾਰਿਆ, ਇਹਨੇ ਡਾਂਗ ਚੁੱਕੀ, ਇਹ ਤਾਂ ਜਿਹੜੇ ਨੇ ਉਹ ਹਾਇਰਡ ਲੋਕ ਨੇ ਜਿਨ੍ਹਾਂ ਨੂੰ ਇਹ ਖੁੱਲ੍ਹ ਦਿੱਤੀ ਗਈ ਕਿ ਭਾਈ ਲੁੱਟ ਲਓ ਸਿੱਖਾਂ ਦਾ ਮਾਲ ਅਸਬਾਬ ਵੀ ਤੁਹਾਡਾ, ਉਹਨਾਂ ਦੀਆਂ ਔਰਤਾਂ ਵੀ ਤੁਹਾਡੀਆਂ, ਉਹਨਾਂ ਦਾ ਨੂੰ ਜੋ ਮਰਜ਼ੀ ਤੁਸੀਂ ਕਰੋ, ਤੁਹਾਡੇ ਤੇ ਕੋਈ ਆਂਚ ਨਹੀਂ ਆਏਗੀ। ਔਰ ਕਈ ਮਾਮਲਿਆਂ 'ਚ ਤਾਂ ਉਹਨਾਂ ਭੀੜਾਂ ਦੀ ਅਗਵਾਈ ਜਿਹੜੇ ਮੈਂ ਨਾਂ ਲਏ ਨੇ ਉਹ ਖੁਦ ਜਿਹੜੇ ਨੇ ਕਰਦੇ ਸੀ ਇਹ ਸਾਰੇ ਲੀਡਰ, ਔਰ ਜਿਹੜੇ ਨਹੀਂ ਵੀ ਸੀ ਉਹ ਆ ਕੇ ਸਪੀਕਰਾਂ ਤੇ ਕਹਿ ਕੇ ਲੋਕਾਂ ਨੂੰ ਔਰ ਮੌਕੇ ਤੋਂ ਖਿਸ ਗਏ। ਔਰ ਉਹਨਾਂ ਨੇ ਈਵਨ ਜਿਹੜੇ ਸਿੱਖ ਪੁਲਿਸ ਵਾਲੇ ਸੀ ਕੁਝ ਦਿੱਲੀ ਦੇ ਵਿੱਚ ਜਿਹੜੇ ਪੁਰਾਣੇ ਭਰਤੀ ਹੋਏ, ਕੋਈ SHO ਹੈ, ਕੋਈ ਇੰਸਪੈਕਟਰ ਹੈ, ਉਹਨਾਂ ਤੋਂ ਵੀ ਉਹਨਾਂ ਦੇ ਹਥਿਆਰ ਲੈ ਲਏ ਗਏ। ਉਹਨਾਂ ਨੂੰ ਕਿਹਾ ਗਿਆ ਜੀ ਸਾਨੂੰ ਖਤਰਾ ਹੈ ਵੀ ਤੁਹਾਡੇ ਤੇ ਹਮਲਾ ਨਾ ਹੋਏ। ਸੋ ਮਤਲਬ ਇਹ ਸੀ ਕਿ ਕਿਤੇ ਜਿੱਥੇ ਜਿੱਥੇ ਕੋਈ ਪੁਲਿਸ ਵਾਲੇ ਸਿੱਖ ਲੱਗੇ ਨੇ ਉਹ ਵੀ ਕਿਤੇ ਆਪਣੇ ਲੋਕਾਂ ਦੀ ਪ੍ਰੋਟੈਕਸ਼ਨ ਲਈ ਨਾ ਨਿਕਲ ਆਣ, ਸੋ ਉਹਨਾਂ ਤੋਂ ਵੀ ਹਥਿਆਰ ਲੈ ਲਏ ਗਏ। ਔਰ ਕਿਵੇਂ ਉਸ ਦੌਰ ਦੇ ਵਿੱਚ ਈਵਨ ਆਰਮੀ ਆਫੀਸਰਸ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ 'ਚ ਚਲੀ ਜਾਂਦੀ ਹੈ, ਜਿਹੜੇ ਕਿ ਜਿਨ੍ਹਾਂ 'ਚ ਆਫੀਸਰ ਲੈਵਲ ਦੇ ਬੰਦੇ ਜਿਹੜੇ ਕੋਈ ਟ੍ਰੇਨ 'ਚ ਟਰੈਵਲ ਕਰ ਰਿਹਾ ਹੈ, ਕੋਈ ਡਿਊਟੀ ਤੋਂ ਛੁੱਟੀ ਤੇ ਆਇਆ, ਕੋਈ ਜੁਆਇਨ ਕਰਨ ਜਾ ਰਿਹਾ ਹੈ, ਉਹਨਾਂ ਨੂੰ ਕਿਵੇਂ ਜਿਉਂਦਿਆਂ ਸਾੜਿਆ। ਈਵਨ ਦਿੱਲੀ ਦੇ ਨੇੜੇ ਇੱਕ ਸਟੇਸ਼ਨ ਤੇ 32 ਜਿਹੜੇ ਆਰਮੀ ਮੈਨ ਨੇ ਜਿਹਨਾਂ 'ਚ ਮੋਸਟਲੀ ਆਫੀਸਰ, ਕਰਨਲ ਔਰ ਮੇਜਰ ਔਰ ਕੈਪਟਨ ਰੈਂਕ ਦੇ, ਉਹ ਜਿਹੜੇ ਨੇ ਉਹ ਜਿਹੜੇ ਨੇ ਜਿਉਂਦੇ ਸਾੜ ਦਿੱਤੇ ਗਏ। ਸੋ ਜ਼ਾਹਿਰ ਹੈ ਕਿ ਵੀ ਇਹ ਹੁਣ ਬੱਲੇ ਬੱਲੇ ਦੀ ਲਾਈਨ ਇਸ ਪਾਸੇ ਦਿੱਤੀ ਹੋਈ ਹੈ। ਹੁਣ ਇਹ ਜਿਹੜਾ ਦੋ ਦੀ ਕਨਵਿਕਸ਼ਨ ਹੋਈ ਹੈ, ਮੈਂ ਇੱਕ ਪਾਸੇ ਤਾਂ ਕੋਰਟ ਦੀ ਜੋ ਹੈ ਹੀ ਹੈ, ਪਰ ਮੈਂ ਜਿਹੜਾ ਇੰਡੀਵਿਜੂਅਲ ਐਫਰਟ ਹੈ ਜਿਹੜੇ ਉਹ ਇਸ ਜਿਨ੍ਹਾਂ ਨੇ ਸਫ਼ਰ ਕੀਤਾ, ਆਪਣੇ ਭਰਾਵਾਂ ਨੂੰ ਅੱਖਾਂ ਸਾਹਮਣੇ ਮਰਦੇ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਨਹੀਂ, ਜਿਹੜੀ ਇਸ ਸਾਰੇ ਕੇਸ ਦੀ ਖੂਬਸੂਰਤੀ ਹੈ ਕਿ ਦੋਨੋਂ ਹੀ ਜਿਹੜੇ ਸਿੱਖ ਨੇ ਉਹਨਾਂ ਦੇ ਬ੍ਰਦਰ, ਉਹਨਾਂ ਨੇ ਕਿਹਾ ਕਿ ਜੀ ਅਸੀਂ ਬਿਲਕੁਲ ਮੁਆਵਜ਼ਾ ਨਹੀਂ ਲੈਣਾ। ਔਰ ਉਹ ਆਪ ਵਿਚਾਰੇ ਇੱਕ ਸਬਜ਼ੀ ਦੀ ਦੁਕਾਨ ਕਰਦਾ ਹੈ ਜਲੰਧਰ ਦੇ ਵਿੱਚ, ਇੱਕ ਗ੍ਰੰਥੀ ਦੀ ਸੇਵਾ ਕਰਦਾ ਹੈ। ਉਹਨਾਂ ਨੇ ਕਿਹਾ ਜੀ ਬਿਲਕੁਲ, ਉਹਨਾਂ ਨੂੰ ਕਿਹਾ ਜੀ ਤੁਸੀਂ ਆਪ ਹੀ ਨਹੀਂ ਹਾਰਡ, ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਫਾਂਸੀ ਤੇ ਚੜਿਆ ਦੇਖਣਾ ਚਾਹੁੰਦੇ ਹਾਂ। ਔਰ we still wake up at night and cry, say brothers of 84 victim, wheels of justice turn after 34 years। ਉਹਨੂੰ ਕਿਹਾ ਜੀ ਅਸੀਂ ਅਜੇ ਵੀ ਜਦੋਂ ਰਾਤ ਨੂੰ ਜਾਗਦੇ ਹਾਂ ਤੇ ਅਸੀਂ ਜਿਹੜਾ ਉਹ ਰੋਂਦੇ ਹਾਂ ਉੱਚੀ ਉੱਚੀ। ਔਰ ਉਹਦੇ 'ਚ ਉਹਨਾਂ ਦੀ ਜਿਹੜੀ ਸਟੋਰੀ ਹੈ, ਇਟ ਇਜ਼ ਆਲਮੋਸਟ ਐਜ਼ ਇਫ November 1st 1984 never passed. I still remember the brutality with which they killed my brother using his own kirpan. Oh my God. They charged at us like animals, determined to maul. 2 of us survived, but our youngest brother Hardev was consumed by fire of revenge in Malpur. We still can't believe his killers have been brought to justice, says Kuldeep Singh. ਕਿ ਉਹਦੀ ਕਿਰਪਾਨ ਨਾਲ ਹੀ ਉਹਨੂੰ ਮਾਰਿਆ। ਉਹਨੂੰ ਕਿਹਾ ਵੀ ਅਜੇ ਵੀ ਸਾਨੂੰ ਯਕੀਨ ਨਹੀਂ ਆ ਰਿਹਾ ਕਿ ਉਹਨਾਂ ਨੂੰ ਸਜ਼ਾ ਹੋਈ ਹੈ। ਪਹਿਲੀ ਗੱਲ, ਲੱਗਦਾ ਨਹੀਂ ਕਿ ਮੌਤ ਦੀ ਸਜ਼ਾ ਹੋ ਵੀ ਜਾਏ, ਇਹ ਤਾਂ ਅਜੇ ਇੱਕ ਕੋਰਟ ਹੈ, ਜੇ 34 ਸਾਲ ਇੱਕ ਤੱਕ ਲੱਗੇ ਨੇ, ਅੱਗੇ ਅਪੀਲ ਹੈ, ਅਪੀਲਾਂ 10-10 ਸਾਲ ਤੁਸੀਂ ਸੁਪਰੀਮ ਕੋਰਟ ਤੱਕ ਜਾਓ, ਜਦੋਂ ਤੱਕ ਉਹੀ ਮਰ ਜਿਵੇਂ HKL ਭਗਤ ਹੈ ਮਰ ਗਿਆ, ਰਾਜੀਵ ਗਾਂਧੀ ਨੂੰ ਤਾਂ ਉਹ ਚੁੱਕ ਦਿੱਤਾ ਹੈ। ਸੋ ਜਿਹੜੇ ਇਸ ਤਰੀਕੇ ਦੇ ਨਾਲ, ਔਰ ਜਦੋਂ ਤੱਕ ਹੁਣ ਤਾਂ ਇਹ ਜਿਉਂਦੇ ਨੇ, ਇਹਨਾਂ ਚੋਂ ਵੀ ਜਦੋਂ ਹਾਇਰ ਅਪੀਲ ਤੱਕ ਜਾਏਗਾ, ਜਿਹੜੀਆਂ ਵਿਟਨੈਸਿਸ ਹੁਣ ਨੇ ਉਹਨਾਂ ਚੋਂ ਕਈ ਜਿਹੜੀਆਂ ਨੇ ਉਹ ਚਲਾਣਾ ਕਰ ਜਾਣਗੇ ਔਰ ਕਹੇਗਾ ਜੀ, ਕੋਰਟ ਕਹੇਗਾ ਜੀ ਵਿਟਨੈਸ ਨਹੀਂ ਹੈਗੇ। ਸੋ ਇਹਦੇ 'ਚ ਉਹਨਾਂ ਦਾ ਜਿਹੜਾ ਖਾਸ ਕਰਕੇ ਸਟੋਰੀ ਦੇ ਵਿੱਚ ਜਿਹੜਾ ਪਾਰਟ ਮੈਨੂੰ ਲੱਗਾ ਕਿ ਵੀ while Kuldeep Singh is a Granthi in a local Gurdwara in Jalandhar, Sangat runs a vegetable shop, Sangat Singh na hai, to make ends meet, asked why they refused compensation, ਵੀ ਉਹਨਾਂ ਨੇ ਕਿਉਂ ਮੁਆਵਜ਼ੇ ਤੋਂ ਇਨਕਾਰ ਕੀਤਾ। Kuldeep Singh said, ਹੁਣ ਇਹਦੇ 'ਚ ਹੈ, ਇਹ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਹੈ। ਹਾਲਾਂ ਹਕੀਕਤ ਇਹ ਹੈ ਕਿ ਜੇ ਸਿੱਖ UP ਜਾਂ ਬਿਹਾਰ ਜਾਂ ਦਿੱਲੀ ਦੀਆਂ ਵੀ ਬਹੁਤੀਆਂ ਥਾਵਾਂ ਤੇ ਬਚ ਸਕੇ ਤੇ ਜਿਹੜੇ ਮੁਸਲਮਾਨ ਗਵਾਂਢੀ ਸੀ ਜਾਂ ਈਸਾਈ ਗਵਾਂਢੀ ਸੀ, ਉਹਨਾਂ ਨੇ ਖਤਰੇ 'ਚ ਪਾ ਕੇ ਆਪਣੇ ਆਪ ਨੂੰ, ਉਹਨਾਂ ਨੂੰ ਜਿਹੜਾ ਉਹ ਸ਼ੈਲਟਰ ਵੀ ਦਿੱਤੀ। ਬਹੁਤ ਥੋੜੇ ਹਿੰਦੂ ਵੀ ਨੇ, ਬਹੁਤ ਥੋੜੇ, ਔਰ ਜਿਨ੍ਹਾਂ ਨੇ ਰੱਖਿਆ ਵੀ ਹਿੰਦੂਆਂ ਨੇ, ਉਹਨਾਂ ਨੇ ਪਹਿਲਾ ਕੰਮ ਕੀਤਾ ਵੀ ਕੈਂਚੀ ਲਿਆ ਕੇ ਦਿੱਤੀ ਜੀ, ਆਪਣੇ ਕੇਸ ਵੀ ਕੱਟੋ ਔਰ ਆਪਣੇ ਬੱਚਿਆਂ ਦੇ ਵੀ ਕੱਟੋ। ਔਰ
ਇਵੇਂ ਕਰਨਾ ਜੀ। ਹੁਣ ਇਹ ਜਿਹੜੀਆਂ ਕਿਲਿੰਗਸ ਹੋਈਆਂ ਜਿਨ੍ਹਾਂ ਦੋਨਾਂ ਨੂੰ ਸਜ਼ਾ ਹੋਈ ਹੈ, ਇਹ ਉਸ ਦੇ ਕਲਾਸ ਜਿਹੜੀ ਗੱਲ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਕੁਲਦੀਪ ਸਿੰਘ ਸੈਡ ਯਸ਼ਪਾਲ ਸਿੰਘ ਵਾਜ਼ ਅ ਫਰੈਂਡ ਆਫ ਹਰਦੇਵ, ਜਿਹਨੂੰ ਸਜ਼ਾ ਹੋਈ ਹੈ ਜਿਹੜਾ ਜਿਹਨੇ ਉਹਨਾਂ ਦੇ ਭਰਾ ਨੂੰ ਮਾਰਿਆ ਹਰਦੇਵ ਨੂੰ, ਉਹ ਉਹਨਾਂ ਦਾ ਦੋਸਤ ਸੀ। ਦੇ ਵੈਂਟ ਟੂ ਕਾਲਜ ਟੁਗੇਦਰ, ਇਕੱਠੇ ਕਾਲਜ ਗਏ। ਨਰੇਸ਼ ਸਹਿਰਾਵਤ ਯੂਜ਼ਡ ਟੂ ਬਾਏ ਗਰੋਸਰੀਜ਼ ਫਰਮ ਅਸ, ਬੋਥ ਬਿਟਰੇਡ ਆਵਰ ਟਰਸਟ। ਇਹਨੂੰ ਕਹਿੰਦੇ ਨੇ ਵਸਾ ਕੇ ਮਾਰਨਾ, ਵਸਾ ਕੇ ਮਾਰਨਾ। ਇਹਨਾਂ ਦੋਨਾਂ ਨੇ ਕੋਈ ਕੀਤਾ ਹੋਏਗਾ ਕਿ ਜੀ ਆ ਜਾਓ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਹਾਂ। ਉਹਨੇ ਕਿਹਾ ਜੀ ਬੋਥ ਬਿਟਰੇਡ ਅਸ, both betrayed our trust, both deserve to die. They torched our shops and came for us when we were hiding in the house of Surjit Singh, another witness in the present case. They cut short two vibrant lives. Hardev was not even married. ਕਿ ਦੋ ਜ਼ਿੰਦਗੀਆਂ ਜਿਹੜੀਆਂ ਭਰੀਆਂ ਹੋਈਆਂ ਉਤਸ਼ਾਹ ਨਾਲ ਸੀ ਇਹਨਾਂ ਨੇ ਮੁਕਾ ਦਿੱਤੀਆਂ। ਹਰਦੇਵ ਸਿੰਘ ਦਾ ਤਾਂ ਵਿਆਹ ਵੀ ਨਹੀਂ ਸੀ ਹੋਇਆ। ਔਰ ਇਹ ਉਹਨਾਂ ਨੇ ਜਿਹੜੀ ਇਹਦੇ ਚੋਂ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਹੁਣ ਇਹ ਹੈ ਕਿ ਜੀ ਉਹਨਾਂ ਨੇ ਬੱਚਾ ਇੱਥੇ ਤਾਂ ਵਿਸਾਖਾਤ ਹੈ ਬਿਲਕੁਲ ਵੀ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ, ਤੁਹਾਡੇ ਨਾਲ ਪੜ੍ਹੇ ਨੇ, ਤੁਹਾਡੇ ਯਾਰ ਵਾਂਗ ਹੋਏਗਾ, ਉਹਨਾਂ ਨੇ ਤਾਂ ਉਹਨੂੰ ਡੀਲ ਕੀਤਾ ਹੋਏਗਾ ਔਰ ਉਸੇ ਕਰਕੇ ਉਹਦੀ ਕਿਰਪਾਨ ਖੋਈ ਗਈ। ਕਿਉਂਕਿ ਜੇ ਤਾਂ ਉਹਨੂੰ ਇਹ ਉਹਦੇ ਤੇ ਬੇਇਤਬਾਰੀ ਹੁੰਦੀ ਫਿਰ ਤਾਂ ਕਿਰਪਾਨ ਤੁਹਾਨੂੰ ਡਿਫੈਂਡ ਕਰਨ ਲਈ। ਸੋ ਉਸ ਦਾ ਜਿਹੜਾ ਪਾਰਟ ਹੈ ਔਰ ਜਿਹੜਾ ਹੁਣ ਫਾਈਨਲ ਮੈਂ ਗੱਲ ਇਸ ਇਸ਼ੂ ਦੇ ਉੱਤੇ ਕਹਿਣ ਲੱਗਾ, ਇੱਕ ਪਾਸੇ ਤਾਂ ਬੱਲੇ ਬੱਲੇ ਵਾਲੇ ਨੇ ਕਿ ਜੀ ਬਹੁਤ ਬਹੁਤ ਇਨਸਾਫ। ਹੁਣ ਜਿਹੜੀ ਇੱਕ ਵੀਡੀਓ ਛੋਟੀ ਸਾਰੇ ਪਾਸੇ ਸਰਕੂਲੇਟ ਹੋ ਰਹੀ ਹੈ, ਜੋ ਹੀ ਫੈਸਲਾ ਅਦਾਲਤ ਨੇ ਸੁਣਾਇਆ, ਜਿਹੜੇ ਦੋਸ਼ੀ ਸੀ ਉਹਨਾਂ ਦੇ ਨਾਲ ਆਈ ਜਿਹੜੀ ਭੀੜ ਹੈ, ਉਹਨਾਂ ਨੇ ਭੜਕਾਊ ਨਾਅਰੇਬਾਜ਼ੀ ਸ਼ੁਰੂ ਕੀਤੀ ਔਰ ਉਹਨਾਂ ਨੇ ਕਿਹਾ ਨਾਅਰਿਆਂ ਦੇ ਵਿੱਚ ਕਿ ਸਿੱਖਾਂ ਨੂੰ ਅਸੀਂ ਨਵੰਬਰ 84 ਦੁਬਾਰਾ ਦੱਸਾਂਗੇ ਕੀ ਹੁੰਦਾ। ਔਰ ਮਨਜਿੰਦਰ ਸਿੰਘ ਸਰਸਾ ਜਿਹੜਾ ਉੱਥੇ ਆਇਆ ਹੋਇਆ ਸੀ, ਜ਼ਾਹਰ ਹੈ ਕਿ ਬੱਲੇ ਬੱਲੇ ਕਰਨ ਵਾਲੀ ਕਰਾਊਡ ਹੈ। ਦੇਖੋ ਜੀ ਹੁਣ ਸਿੱਖਾਂ ਜਿਨ੍ਹਾਂ ਦੀ ਸਾਖ ਜਾ ਰਹੀ ਹੈ ਕਿ ਦੇਖੋ ਅਸੀਂ ਨਵੰਬਰ 84 ਦੇ ਦੋਸ਼ੀਆਂ ਨੂੰ ਜਿਹੜੀ ਹੈ ਉਹ ਸਜ਼ਾ ਦਵਾ ਦਿੱਤੀ ਹੈ। ਹੁਣ ਇਸ ਕਿਸਮ ਦੀ ਨਾਅਰੇਬਾਜ਼ੀ ਚ ਈਵਨ ਉਸ ਕਿਸਮ ਦਾ ਜ਼ਲੀਲ ਬੰਦਾ ਵੀ ਜਿਹੜਾ ਬੀਜੇਪੀ ਦਾ ਐਮਐਲਏ ਹੈ, ਜਿਹੜਾ ਪੁੱਜ ਕੇ ਜਿਹੜਾ ਸਿੱਖ ਮੁੱਦਿਆਂ ਦੇ ਉੱਤੇ ਖਿਲਾਫ ਬੋਲਦਾ, ਈਵਨ ਉਹਨੂੰ ਵੀ ਲੱਗਾ ਵੀ ਇਹ ਟੂ ਮੱਚ ਹੈ। ਉਹਨੇ ਜਾ ਕੇ ਉਹਨਾਂ ਨੂੰ ਕਨਫਰੰਟ ਕੀਤਾ ਔਰ ਉਹਦੇ ਉੱਤੇ ਜਿਹੜੇ ਅਟੈਕਿੰਗ ਸ਼ੁਰੂ ਹੋ ਗਈ। ਇਸ ਕਿਸਮ ਦਾ ਧੱਕਾ ਮੁੱਕੀ। ਦੂਜਾ ਪੁਲਿਸ ਨੇ ਫਿਰ ਪੁਸ਼ ਕਰਕੇ ਇਹਨਾਂ ਨੂੰ ਕਾਰ 'ਚ ਬਿਠਾਇਆ। ਫਿਰ ਉਹ ਕਾਰ 'ਚ ਬੈਠਾ ਇੰਟਰਵਿਊ ਦੇ ਰਿਹਾ ਸਾਰਿਆਂ ਨੂੰ ਕਿ ਵੀ ਇਹ ਸਾਨੂੰ ਭੜਕਾਓ, ਤੁਸੀਂ ਦੇਖਿਆ ਨਹੀਂ ਵੀ ਅੰਦਰ ਕਿਵੇਂ ਨਾਅਰੇ ਲਾਏ। ਉਹ ਕਹਿ ਰਹੇ ਨੇ ਤੁਹਾਨੂੰ ਨਵੰਬਰ 84 ਅਸੀਂ ਫਿਰ ਦਿਖਾਵਾਂਗੇ, ਇਹ ਸਾਡੀ ਕੌਮੀ ਸ਼ਾਨ ਦੇ ਖਿਲਾਫ ਹੈ। ਕਾਸ਼ ਤੁਹਾਡੇ ਵਰਗੇ ਲੋਕਾਂ ਨੂੰ ਜੇ ਕੌਮੀ ਸ਼ਾਨ ਦਾ ਫਿਕਰ ਹੁੰਦਾ ਹੈ, ਤੁਸੀਂ ਉਹਨਾਂ ਦੇ ਧੁੰਮ ਛੱਲੇ ਬਣ ਕੇ ਇਸ ਕਿਸਮ ਦੀਆਂ ਹਰਕਤਾਂ ਨਾ ਕਰ ਰਹੇ ਹੁੰਦੇ ਜਿਹੜਾ ਕੌਮ ਨੂੰ ਅੱਜ ਇਸ ਹੱਦ ਦੀ ਜ਼ਲਾਲਤ ਤੱਕ ਪਹੁੰਚਾਣਦਾ, ਤੇ ਫਿਰ ਕਹਾਣੀ ਡਿਫਰੈਂਟ ਹੁੰਦੀ ਸੀ। ਜੇ ਕੱਲੀ ਕੱਲੀ ਸਿੱਖ ਦੀ 1.25 ਲੱਖ ਸਪਿਰਿਟ ਹੈ ਔਰ ਇਹ ਭਾਵੇਂ ਸਾਡੇ ਭਰਾ ਹੀ ਨੇ, ਕਿਉਂਕਿ ਅਲਟੀਮੇਟਲੀ ਸਿਰਾਂ ਤੇ ਦਸਤਾਰਾਂ ਨੇ, ਨਾਵਾਂ ਨਾਲ ਸਿੰਘ ਲੱਗੇ ਹੋਏ ਨੇ, ਗੁਰਦੁਆਰਿਆਂ 'ਚ ਕਾਬਜ਼ ਹੋ ਕੇ ਬੈਠੇ ਨੇ। ਅਜੇ ਵੀ ਸ਼ਰਮ ਕਰੋ, ਅਕਲ ਕਰੋ। ਅਜੇ ਵੀ 34 ਸਾਲ ਬੀਤਣ ਬਾਅਦ ਵੀ ਤੁਹਾਨੂੰ ਇਸ ਗੱਲ ਦੀ ਅਜੇ ਸਮਝ ਨਹੀਂ ਆਈ ਕਿ ਤੁਸੀਂ ਕਿਹਨਾਂ ਦੇ ਨਾਲ ਖੜੇ। ਔਰ ਇਸ ਦੇ ਬਾਵਜੂਦ ਜੋ ਵਰਤਾਰਾ ਅਦਾਲਤ ਦੇ ਅੰਦਰ ਦੇਖਣ ਚ ਆਇਆ, ਉਹ ਅੱਜ ਦੀ, ਉਦੋਂ ਤਾਂ ਕਾਂਗਰਸ ਨੇ ਆਪਣਾ ਵੋਟ ਬੈਂਕ ਬਣਾਉਣ ਲਈ ਜਾਂ ਦੂਸਰਾ ਇਹਨੂੰ ਕੀਤਾ ਜਿਹਦੀ ਬੀਜੇਪੀ ਔਰ ਦੂਜਿਆਂ ਦੀ ਹਮਾਇਤ ਸੀ। ਹੁਣ ਤਾਂ ਮੋਦੀ ਕਿਆ ਨੇ ਹਿੰਦੂਆਈਜੇਸ਼ਨ ਦਾ ਏਜੰਡਾ ਜਿਹੜਾ ਹੈ ਉਹ ਹਰ ਪਾਸੇ ਲਿਆ ਕੇ ਖੜਾ ਕਰ ਦਿੱਤਾ ਹੈ। ਉਹਦੇ ਲਈ ਜੋ ਵੀ ਉਹਨਾਂ ਨੂੰ ਕਰਨਾ ਪੈਂਦਾ, ਉਹ ਤਾਂ ਦਿੱਲੀ ਦੀ ਲੜਾਈ ਪੈਨਸਿਲਵੇਨੀਆ ਦੇ ਵਿੱਚ ਫੇਕ ਨਿਊਜ਼ ਕ੍ਰੀਏਟ ਕਰਕੇ ਲੜ ਰਹੇ ਨੇ। ਉਹਨਾਂ ਦੀਆਂ ਨਿਊਜ਼ ਏਜੰਸੀਜ਼ ਫੇਕ ਨਿਊਜ਼ ਜਿਹੜੀਆਂ ਨੇ ਉਹ ਬ੍ਰਾਡਕਾਸਟ ਕਰ ਰਹੀਆਂ, ਤੇ ਤੁਸੀਂ ਕਿਹੜਾ ਜਸਟਿਸ ਤੇ ਕਿਹੜਾ ਇਨਸਾਫ ਜਿਹੜਾ ਕਿੱਥੋਂ ਲੱਭ ਰਹੇ? ਔਰ ਇਹ ਕਹਿਣਾ ਜੀ ਬੱਲੇ 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 ਹੋ ਗਿਆ ਜੀ, ਅਸੀਂ ਇਹ ਦੋਸ਼ੀ ਨਹੀਂ ਨੇ, ਇਹ ਤਾਂ ਰੈਂਟਾ ਲੋਕ ਨੇ। ਜਿਵੇਂ ਤੁਸੀਂ ਰੈਂਟਾ ਸਿੱਖ ਹੋ, ਇਸ ਕਿਸਮ ਦੇ ਕਿਰਾਏ ਦੇ ਉੱਤੇ ਤੁਸੀਂ ਪੋਲੀਟੀਕਲੀ ਰੈਂਟ ਕੀਤਾ ਹੋਇਆ, ਤੁਹਾਨੂੰ ਵੀ ਕਹਿਣ ਨੂੰ ਤੁਸੀਂ ਬਾਦਲ ਦਲ ਨਾਲ ਹੋ, ਬੀਜੇਪੀ ਦੀ ਟਿਕਟ ਤੇ ਤੁਸੀਂ ਐਮਐਲਏ ਦੀ ਜਿਹੜੀ ਆ ਸੀਟ ਲੜਦੇ ਹੋ, ਤੇ ਜੀਕੇ ਔਰ ਦੂਜੇ ਬਾਹਰ ਆ ਕੇ ਜਿਹੜੇ ਨੇ ਉਹਨਾਂ ਦੇ ਸ਼ੋ ਬॉय ਬਣੇ ਹੋਏ ਨੇ। ਖਾਲਿਸਤਾਨ ਦੀ ਲਹਿਰ ਨੂੰ, ਬਾਹਰਲੇ ਸਿੱਖਾਂ ਨੂੰ ਤੁਸੀਂ ਆ ਕੇ ਸਟੇਟ ਡਿਪਾਰਟਮੈਂਟ ਦੂਜੇ 'ਚ ਕਹਿੰਦੇ ਹੋ ਜੀ ਇਹਨਾਂ ਨੂੰ ਅਸਾਈਲਮ ਨਾ ਦਿਓ, ਔਰ ਉਹ ਕਹਿ ਰਹੇ ਹੋ ਜੀ ਉਹ ਬੇਨਤੇ ਨੇ ਜਦੋਂ ਮਾਰੇ ਉਦੋਂ ਜਿਹੜੇ ਦੌੜੇ ਸੀ। ਮਤਲਬ ਹੁਣ ਇਸ ਲੈਵਲ ਤੇ ਤੁਹਾਡੀ ਜ਼ਹਿਨੀਅਤ ਹੈ। ਔਰ ਇਹ ਗੱਲ ਕੋਈ ਅਸੀਂ ਇਹ ਨਹੀਂ ਕਹਿੰਦੇ, ਸਾਡਾ ਜਿਹੜਾ ਵੀ ਜਿੱਥੇ ਸਿੱਖ ਵਸਦਾ ਹੈ, ਅਸੀਂ ਜਦੋਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ, ਤੇ ਅਸੀਂ ਹਰ ਪਾਸੇ ਜਿਹੜਾ ਇਸ ਗੱਲ ਨੂੰ ਸਮਝਦੇ ਹਾਂ ਕਿ ਭਾਈ ਬਹੁਤ ਸਾਰੇ ਜਿਹੜੇ ਨੇ ਕਿਸ ਹੱਦ ਤੱਕ ਜਾ ਕੇ ਕੁਝ ਡਰੇ ਹੋਏ ਨੇ,
ਕੁਝ ਖੌਫਜ਼ਦਾ ਨੇ, ਜੀ। ਲੇਕਿਨ ਭਾਰਤ ਦੇ ਨਕਸ਼ੇ 'ਚ ਕੈਦ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਭੁੱਲ ਜਾਣ ਕਿ ਨਵੰਬਰ 84 ਜਿਹੜਾ ਸਿਰਫ ਇੱਕ ਵਾਰ ਕਾਂਗਰਸ ਦਾ ਕੀਤਾ ਨਹੀਂ, ਇਹ ਉਸ ਮਾਨਸਿਕਤਾ 'ਚੋਂ, ਉਸ ਜ਼ਹਿਨੀਅਤ 'ਚੋਂ ਜਿਹੜੀ ਕਿ ਸਿੱਖਾਂ ਨੂੰ ਸਬਕ ਸਿਖਾਉਣ ਦੀ ਸੀ, ਉਸ 'ਚੋਂ ਹੀ ਇਹ ਪੈਦਾ ਹੋਇਆ ਸੀ। ਔਰ ਉਹ ਜ਼ਹਿਨੀਅਤ ਅੱਜ ਕਈ ਗੁਣਾ ਜ਼ਿਆਦਾ ਮਜ਼ਬੂਤੀ ਦੇ ਨਾਲ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜੀ ਹੈ ਉਹ ਵੱਡ ਗਿਣਤੀ ਹਿੰਦੂਆਂ ਦੇ ਵਿੱਚ ਐਗਜ਼ਿਸਟ ਕਰਦੀ ਹੈ। ਸੋ ਆਪਣੀ ਸੇਫਟੀ, ਸਿਕਿਉਰਿਟੀ, ਆਪਣੀ ਸੁਰੱਖਿਆ ਆਪ ਹੀ ਆਪਣਾ ਧਿਆਨ ਰੱਖਣਾ ਪਏਗਾ। ਔਰ ਅਲਟੀਮੇਟਲੀ ਇਸ ਸਾਰੇ ਦਾ ਹੱਲ ਇਹ ਕਿੰਨੀ ਕੁ ਵਾਰ ਅਸੀਂ ਇਸ ਗੱਲ ਨੂੰ ਬਾਰ-ਬਾਰ ਜ਼ਲੀਲ ਹੋਵਾਂਗੇ ਤੇ ਫਿਰ ਇਹ ਗੱਲ ਸਮਝਾਂਗੇ ਕਿ ਫੋਕਸ ਨਾ ਉਹਨਾਂ ਦੇ ਅਦਾਲਤੀ ਸਿਸਟਮ ਚੋਂ ਸਿਸਟਮ ਚੋਂ ਇਨਸਾਫ ਨਿਕਲਣਾ, ਨਾ ਉਹਨਾਂ ਦੇ ਸਿਆਸੀ ਨਿਜ਼ਾਮ ਨੇ ਜੇ ਦੇਣਾ ਹੁੰਦਾ ਜਿਹਨੂੰ ਇਹ ਇਨਸਾਫ ਕਹਿੰਦੇ ਨੇ। 34 ਸਾਲ ਬੀਤ ਗਏ ਨੇ ਔਰ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਤੋਂ ਮੋਦੀ ਤੱਕ 10 ਸਾਲ ਪਗਵਾੜਾ ਵੀ ਪ੍ਰਧਾਨ ਮੰਤਰੀ ਰਿਹਾ, ਕਮਿਸ਼ਨ ਔਰ ਦੂਸਰੇ ਨਰਿੰਦਰ ਜੇ ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ। ਔਰ ਬਾਕੀ ਹਾਲ ਜੇ ਦੇਖਣਾ ਹੈ ਤਾਂ ਫਿਰ ਪੰਜਾਬ ਦੇ ਸਾਰੇ ਮੁੱਦੇ ਦੇਖ ਲਓ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਜ਼ਾਹਰ ਹੈ ਕਿਹਦੇ ਜਿਹੜਾ ਬਿਹਾਫ ਤੇ ਹੋ ਰਹੀਆਂ ਨੇ। ਸੋ ਅਲਟੀਮੇਟਲੀ ਸਾਨੂੰ ਇਸ ਗੱਲ ਦੇ ਉੱਤੇ ਆਉਣਾ ਪਏਗਾ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਗੱਲ ਦੀ ਸਮਝ ਅੱਜ ਆ ਜਾਏ, ਕੱਲ ਆਏ, ਹੋਰ 6 ਮਹੀਨੇ, ਸਾਲ, 10 ਸਾਲ, 50 ਸਾਲ, 100 ਸਾਲ, ਉਦੋਂ ਤੱਕ ਫਿਰ ਜਦੋਂ ਗੱਲ ਹੀ ਨਾ ਰਹੇਗੀ ਔਰ ਤੁਹਾਡਾ ਵਜੂਦ ਹੀ ਜਿਹੜਾ ਉਹ ਬਿਲਕੁਲ ਨਹੀਂ ਰਹੇਗਾ, ਫਿਰ ਕਿਹਨੂੰ ਸਮਝਣ ਦੀ ਜਿਹੜੀ ਹੈ ਫਿਰ ਲੋੜ ਵੀ ਰਹਿ ਜਾਏਗੀ। ਸੋ ਇਹ ਚੰਗੀ ਗੱਲ ਹੈ ਕਿ ਭਾਈ ਜਿੰਨੀ ਜਲਦੀ ਅਸੀਂ ਸਮਝ ਆਈਏ ਔਰ ਆਪਣੀ ਕੌਮੀ ਤਾਕਤ ਅਸੀਂ ਇੱਕ ਦੂਸਰੇ ਨੂੰ ਇਹ ਰੈਂਟਾ ਸਿੱਖ ਸਾਡਾ ਵਕਤ ਜ਼ਾਇਆ ਨਾ ਕਰਨ, ਬਾਹਰ ਡਾਇਸਪੋਰਾ ਸਿੱਖਾਂ ਦਾ ਇਹ ਜੇ ਨਹੀਂ ਵੀ ਕਰ ਸਕਦੇ, ਖਲੋ ਸਕਦੇ, ਆਪਣੀ ਘੱਟੋ ਘੱਟ ਜ਼ਬਾਨ ਬੰਦ ਰੱਖਣ ਔਰ ਉਹਨਾਂ ਦੇ ਜਿਹੜਾ ਉਹ ਰੈਂਟ ਦੇ ਉੱਤੇ ਆ ਕੇ ਜਿਹੜਾ ਇਹ ਜਿਹੜੀ ਕੌਮੀ ਯਕਜ਼ਦੀ ਹੈ, ਸੋਲੀਡੈਰਿਟੀ ਹੈ ਖਾਲਿਸਤਾਨ ਦੇ ਮੁੱਦੇ ਤੇ ਘੱਟੋ ਘੱਟ ਡਾਇਸਪੋਰਾ ਸਿੱਖਾਂ ਚ ਲਿਆ ਕੇ ਇਸ ਦੁਬਦਾ ਨੂੰ ਨਾ ਖੜਾ ਕਰਨ। ਬਿਲਕੁਲ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਤੇ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।